ਇਹ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ H1B ਦੇ ਨਾਲ ਸੰਬੰਧਿਤ ਖਬਰ ਆ ਇੱਕ ਨਵੇਂ ਸਰਵੇ ਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਤਿੰਨਾਂ ਚੋਂ ਇੱਕ ਇਮੀਗ੍ਰੈਂਟ ਜਿਹੜਾ H1B ਦੇ ਨਾਲ ਜੁੜਿਆ ਹੋਇਆ ਆ ਯਾਨੀ ਕਿ 33% ਤੋਂ ਵੱਧ ਜਿਹੜੇ ਲੋਕ ਆ ਆਪਣੀ ਜਿਹੜੀ ਟਰੈਵਲਿੰਗ ਆ ਉਸ ਨੂੰ ਖਾਰਜ ਕਰ ਰਹੇ ਆ, ਉਸ ਨੂੰ ਰੋਕ ਰਹੇ ਆ। ਉਹਨਾਂ ਨੂੰ ਇਹ ਡਰ ਆ ਆਈਸ ਦੀ ਮੋਨੀਟਰਿੰਗ ਦਾ। ਕਹਿੰਦੇ ਵੀ ਇਹ ਜਿਹੜਾ ਨੇਸ਼ਨ ਵਾਈਡ ਸਰਵੇ ਕਰਵਾਇਆ ਗਿਆ ਉਸ ਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ ਹੈਗੀਆਂ। ਸੋ ਨਿਊਯਾਰਕ ਟਾਈਮਜ਼ ਦੇ ਨਾਲ ਮਿਲ ਕੇ ਕਾਈਜ਼ਰ ਫੈਮਿਲੀ ਫਾਊਂਡੇਸ਼ਨ ਨੇ ਇਹ ਸਰਵੇ ਕਰਵਾਇਆ ਅਗਸਤ ਤੋਂ ਅਕਤੂਬਰ ਮਹੀਨੇ ਦੇ ਵਿੱਚ। 10 ਚੋਂ 3 ਜਿਹੜੇ ਇਮੀਗ੍ਰੈਂਟ ਆ ਉਹਨਾਂ ਨੇ ਆਪਣੇ ਟਰੈਵਲ ਪਲਾਨ ਇਸੇ ਕਰਕੇ ਵੀ ਇਮੀਗ੍ਰੇਸ਼ਨ ਅਥਾਰਟੀਜ਼ ਦੀ ਨਜ਼ਰ ਉਹਨਾਂ ਦੇ ਉੱਤੇ ਨਾ ਪਵੇ ਜਾਂ ਉਹਨਾਂ ਦੀ ਜ਼ਿਆਦਾ ਜਾਂਚ ਨਾ ਹੋਵੇ, ਇਸ ਲਈ ਉਹਨਾਂ ਨੇ ਆਪਣੇ ਟਰੈਵਲ ਪਲਾਨ ਆ ਉਹਨਾਂ ਨੂੰ ਕੈਂਸਲ ਕਰ ਦਿੱਤਾ ਹੈਗਾ ਆ। ਕਹਿੰਦੇ ਵੀ ਇਹ ਜਿਹੜਾ ਫੀਅਰ ਆ, ਇਹ ਜਿਹੜਾ ਡਰ ਆ, ਇਹ ਲਿਮਿਟਡ ਨਹੀਂ ਆ ਵੀ ਅਨਡਾਕੂਮੈਂਟਡ ਮਾਈਗ੍ਰੈਂਟਸ ਦੇ ਨਾਲ ਹੀ ਆ। ਈਵਨ ਜਿਹੜੇ ਮਾਈਗ੍ਰੈਂਟ ਵਿਦ ਲੀਗਲ ਸਟੇਟਸ ਆ ਜਿਨ੍ਹਾਂ 'ਚ H1B ਵਾਲੇ ਵੀ ਆ, ਕਈ ਜਿਹੜੇ ਨੈਚੁਰਲਾਈਜ਼ਡ US ਸਿਟੀਜ਼ਨਸ ਆ ਉਹਨਾਂ ਨੇ ਵੀ ਆਪਣੇ ਪਲਾਨ ਟਰੈਵਲ ਦੇ ਕੈਂਸਲ ਕਰ ਦਿੱਤੇ ਆ। ਖਾਸ ਕਰਕੇ ਹਰਜੋਤ ਸਿੰਘ ਜੀ ਉਹ ਲੋਕ ਜਿਨ੍ਹਾਂ ਨੂੰ ਇਹ ਡਰ ਆ ਵੀ ਪਤਾ ਨਹੀਂ ਉਹਨਾਂ ਨੇ ਜਿਹੜੇ ਪੁਰਾਣੇ ਕੋਈ ਕੇਸ ਕੀਤਾ ਕਿਤੇ ਕੋਈ ਝੂਠ ਤਾਂ ਨਹੀਂ ਬੋਲਿਆ, ਉਹ ਤਾਂ ਉਹਨਾਂ ਦੇ ਦਿਲ ਨੂੰ ਪਤਾ ਹੋਣਾ ਆ ਵੀ ਕੀ ਉਹਨਾਂ ਨੇ ਲਿਖਿਆ ਤੇ ਕੀ ਜਿਹੜਾ ਉਹ ਨਹੀਂ ਲਿਖਿਆ। ਤੇ ਇਸ ਡਰ ਖੁਣੋਂ ਵੀ ਜਿਹੜੇ ਲੋਕ ਆ ਆਪਣੇ ਟਰੈਵਲ ਪਲਾਨ ਆ ਉਹ ਨਾਲ ਦੇ ਨਾਲ ਕੈਂਸਲ ਕਰ ਰਹੇ ਆ। US ਕੌਂਸੂਲੇਟ ਤੇ US ਦੀਆਂ ਜਿਹੜੀਆਂ ਐਮਬੈਸੀਜ਼ ਆ ਉਹਨਾਂ ਨੇ ਖਾਸ ਤੌਰ ਤੇ ਜਿਹੜੀਆਂ ਇੰਡੀਆ ਦੇ ਵਿੱਚ ਆ ਉਹਨਾਂ ਨੇ ਕਹਿ ਦਿੱਤਾ ਸੀਗਾ ਵੀ ਸਾਰੀਆਂ ਇੰਟਰਵਿਊ 15 ਦਸੰਬਰ ਤੋਂ ਬਾਅਦ 'ਚ ਉਹਨਾਂ ਨੇ ਰੱਦ ਕਰ ਦਿੱਤੀਆਂ ਸੀ। ਨਵੇਂ ਸਿਰ ਤੋਂ ਜਿਹੜੀਆਂ ਇੰਟਰਵਿਊਜ਼ ਕਰਨੀਆਂ ਆ ਤੇ ਹਰ ਇੱਕ ਤਰੀਕੇ ਦੀ, ਚਾਹੇ ਉਹ ਇਮੀਗ੍ਰੈਂਟ ਵੀਜ਼ੇ ਲਈ ਆ ਚਾਹੇ ਉਹ ਨਾਨ ਇਮੀਗ੍ਰੈਂਟ ਵੀਜ਼ੇ ਲਈ ਆ। ਕਹਿੰਦਾ ਵੀ ਤੁਹਾਡਾ ਸੋਸ਼ਲ ਮੀਡੀਆ ਦੀ ਜਾਂਚ ਵੱਡੇ ਪੱਧਰ ਦੇ ਉੱਤੇ ਤੇ ਪੂਰੀ ਬਰੀਕੀ ਦੇ ਨਾਲ ਕੀਤੀ ਜਾਵੇਗੀ। ਜਿਹੜਾ ਕੋਈ ਵੀ ਆਪਣੇ ਸੋਸ਼ਲ ਮੀਡੀਆ ਦੇ ਜਿੰਨੇ ਵੀ ਹੈਂਡਲ ਚਾਹੇ ਉਹ ਅਸਲੀ ਆ ਤੇ ਚਾਹੇ ਉਹਨਾਂ ਦੇ ਨਕਲੀ ਅਕਾਊਂਟ ਆ, ਜਿਹੜੇ ਕਈ ਵਾਰੀ ਧਮਕੀਆਂ ਵੀ ਦੇਣ ਆ ਜਾਂਦੇ ਆ ਨਾ ਕਮੈਂਟਾਂ ਦੇ ਵਿੱਚ, ਉਹਨਾਂ ਦੀ ਛੁੱਟੀ ਜਿਹੜੀ ਹੁਣ ਜਲਦੀ ਹੋਣ ਜਾ ਰਹੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਇੱਥੇ ਤੱਕ ਪਹੁੰਚੀ ਆ। ਸੋ ਉਹਦੇ ਕਰਕੇ ਵੀ ਲੋਕ ਜਿਹੜੇ ਡਰੇ ਹੋਏ ਆ। ਸੋ ਜਿਹੜੇ ਇੰਟਰਨੈਟ ਮਿਲੀਟੈਂਟ ਬਣੇ ਫਿਰਦੇ ਆ ਨਾ ਕਈ, ਵੀ ਇੰਟਰਨੈਟ ਜਿਹੜੇ ਪੇਪਰ ਟਾਈਗਰ ਕਹਿ ਲਓ, ਵੀ ਉਹ ਜਿਹੜੇ ਕਾਗਜ਼ੀ ਸ਼ੇਰ ਜਿਹੜੇ ਬਣੇ ਫਿਰਦੇ ਆ, ਉਹਨਾਂ ਨੂੰ ਹੁਣ ਡਰ ਜਿਹੜਾ ਨਾਲ ਦੇ ਨਾਲ ਪਿਆ ਆ ਵੀ ਭਾਈ ਨੰਬਰ ਪਤਾ ਨਹੀਂ ਕਿਹੜੇ ਟਾਈਮ ਜਿਹੜਾ ਉਹ ਲੱਗ ਸਕਦਾ ਆ। ਸੋ ਉਹ ਲੋਕ ਖਾਸ ਕਰਕੇ ਆਪਣੇ ਟਰੈਵਲ ਦੇ ਪਲਾਨਸ ਆ ਨਾਲ ਦੇ ਨਾਲ ਕੈਂਸਲ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਤਕਰੀਬਨ 33% ਜਿਹੜੇ ਮਾਈਗ੍ਰੈਂਟਸ ਆ ਜਿਹੜੇ H1B ਦੇ ਨਾਲ ਵੀ ਆ ਤੇ ਦੂਜੇ ਵੀ ਆ, ਈਵਨ ਨੈਚੁਰਲਾਈਜ਼ਡ ਸਿਟੀਜ਼ਨਸ ਰਲਾ ਮਿਲਾ ਕੇ ਉਹਨਾਂ ਸਾਰਿਆਂ ਨੇ ਆਪਣੇ ਜਿਹੜੇ ਪਲਾਨਸ ਆ ਉਹ ਟਰੈਵਲ ਕਰਨ ਦੇ ਅਮਰੀਕਾ ਤੋਂ ਬਾਹਰ ਕੈਂਸਲ ਕਰ ਦਿੱਤੇ। ਜਿਹੜੇ ਨਾ ਇਸ ਰਿਪੋਰਟ ਦੇ ਮੁਤਾਬਕ 2/3 ਜਿਹੜੇ ਅਨਡਾਕੂਮੈਂਟਡ, ਇਹਨਾਂ 'ਚ ਕਈ ਵਰਕ ਪਰਮਿਟ ਵਾਲੇ ਵੀ ਹੈਗੇ ਆ ਤੇ ਜਿਨ੍ਹਾਂ ਨੂੰ ਕੋਈ ਨਾ ਕੋਈ ਸ਼ੱਕ ਹੈਗੀ ਵੀ ਹਾਂ ਜੀ ਮੈਨੂੰ 20 ਸਾਲ ਪਹਿਲਾਂ DUI ਮਿਲੀ ਸੀ, ਕਿਉਂਕਿ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ, ਕਲੀਅਰ ਵੀ ਹੋ ਗਈ ਸੀ ਸਾਰਾ ਕੁਝ। ਜਦੋਂ ਵਾਪਸ ਆਏ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਆ ਤੁਹਾਡੀ ਜਿਹੜੀ DUI ਸੀ ਇਹਦਾ ਕੀ ਬਣਿਆ। ਸੋ 66% ਦੇ ਕਰੀਬ ਲੋਕ ਅਮਰੀਕਾ 'ਚ ਵੀ ਨਹੀਂ ਟਰੈਵਲ ਕਰ ਰਹੇ ਹੈਗੇ, ਕਿਉਂਕਿ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੀ TSA ਵਾਲੇ ਆ ਉਹ ਹੁਣ ਬਾਇਓਮੈਟ੍ਰਿਕਸ ਜਿਹੜਾ ਡਾਟਾ ਆ ਉਹ ਸਾਰਾ ਸ਼ੇਅਰ ਕਰ ਰਹੇ ਹੈਗੇ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨਾਲ। ਸੋ ਕਾਫੀ ਸਿਚੁਏਸ਼ਨ ਆ, ਖਾਸ ਕਰਕੇ ਜਿਹੜੇ ਪੋਲੀਟੀਕਲ ਅਸਾਈਲਮ ਵਾਲੇ ਆ, ਜਦੋਂ ਕੇਸ ਅਪਰੂਵ ਹੁੰਦਾ ਆ ਜਾਂ ਆ ਜਾਂਦਾ ਗ੍ਰੀਨ ਕਾਰਡ, ਛਾਲ ਮਾਰ ਕੇ ਇੰਡੀਆ ਨੂੰ ਭੱਜਦੇ ਆ ਵੀ ਜਿੱਥੋਂ ਤੁਸੀਂ ਕਿਹਾ ਆ ਵੀ ਸਾਡੇ ਜੀ ਸਾਨੂੰ ਖਤਰਾ ਹੈਗਾ ਸਾਡੀ ਜਾਨ ਨੂੰ, ਤੇ ਇਸ ਕਰਕੇ ਪੋਲੀਟੀਕਲ ਅਸਾਈਲਮ ਲਿਆ ਤੇ ਉੱਥੇ ਜਾ ਕੇ ਤੁਸੀਂ ਜਾ ਰਹੇ ਆ। ਜਿਹੜਾ ਸੋਸ਼ਲ ਮੀਡੀਆ ਉਹ ਨਹੀਂ ਚੈੱਕ ਕਰਨਾ, ਉਹ ਇਹੀ ਚੈੱਕ ਕਰਨਾ ਹੈ ਵੀ ਕਿਹੜਾ ਉੱਥੇ ਵਿਆਹ ਕਰਾਉਣ ਗਿਆ, ਕਿਹੜਾ ਉੱਥੇ ਕੀ ਕਰਨ ਗਿਆ। ਇਹ ਸਾਰਾ ਕੁਝ ਉਸੇ ਕਰਕੇ ਆ। ਖਾਸ ਕਰਕੇ ਉਹ ਜਿਹੜੇ ਕਾਮਰੇਡ ਭਰਾ ਹੈਗੇ ਆ ਹੁਣ ਬੜੇ ਕਈ ਔਖੇ ਆ ਨਾ, ਵੈਨਜ਼ੂਏਲਾ ਜਿਹੜਾ ਪ੍ਰੈਜ਼ੀਡੈਂਟ ਚੱਕ ਲਿਆਂਦਾ, ਮੈਂ ਦੇਖਿਆ ਕਦੇ ਇੰਡੀਆ ਵਾਲੇ ਵੀ ਕਈ ਕਮੈਂਟ ਪਾ ਰਹੇ ਆ ਵੀ ਦੇਖੋ ਜੀ ਆਹ ਤਾਂ ਬਹੁਤ ਧੱਕਾ ਹੈਗਾ। ਸੋ ਇਹ ਜਿਹੜੇ ਤੁਹਾਡੇ ਕਮੈਂਟ ਆ ਨਾ, ਜਦੋਂ ਮੁੜ ਕੇ ਉਹ ਕਹਿੰਦੇ ਵੀ ਚਾਹੇ ਜੋ ਮਰਜ਼ੀ ਹੋ ਜਾਏ ਅੱਜ ਦੀ ਡੇਟ 'ਚ, ਇੰਡੀਆ ਦਾ ਮੈਂ ਇੱਕ ਸਰਵੇ ਪੜ੍ਹ ਰਿਹਾ ਸੀ ਵੀ ਜਿੰਨਾ ਮਰਜ਼ੀ ਇਮੀਗ੍ਰੇਸ਼ਨ ਦਾ ਰੌਲਾ ਪਵੇ, ਅੱਜ ਵੀ ਮੈਜੋਰਟੀ 'ਚ ਲੋਕ ਅਮਰੀਕਾ ਨੂੰ ਜਾਣਾ ਚਾਹੁੰਦੇ ਆ। ਸੋ ਜਦੋਂ ਤੁਸੀਂ ਅਪਲਾਈ ਕਰਨਾ ਨਾ, ਇਹ ਸਾਰਾ ਸੋਸ਼ਲ ਮੀਡੀਆ ਉਹ ਜਿਹੜਾ ਸਕੈਨ ਕਰਦੇ ਆ। ਉਹ ਫਿਰ ਜਿਹੜੇ ਕਿਸੇ ਨੇ ਕੋਈ ਅਮਰੀਕਾ ਦੇ ਉਲਟ ਕਿਸੇ ਤਰ੍ਹਾਂ ਦੀ ਵੀ ਜਿਹੜੀ ਆ ਨਾ ਪੋਸਟ ਪਾਈ ਹੋਈ, ਤੇ ਉਹ ਤੁਹਾਡੀ ਜਿਹੜੀ ਆ ਫਿਰ ਤੁਹਾਡੇ ਲਈ ਪ੍ਰੋਬਲਮ ਬਣੂਗੀ। ਜੀ